ਜੇ ਅਸੀਂ ਕੋਈ ਜ਼ਿਆਦਾ ਜ਼ਹਿਰੀਲੀ ਦਵਾਈ ਪਾਉਣੇ ਉਹਦੇ ਨਾਲ ਮਰਦਾ ਵਾ, ਉਹ ਮੁੜ ਕੇ ਪੱਠੇ ਪਾਉਣ ਦੇ ਲਾਇਕ ਨਹੀਂ ਰਹਿੰਦੇ ਡੰਗਰ। ਮੈਂ ਤਾਂ ਕਹੂੰਗਾ ਕਿਸਾਨਾਂ ਦੀ ਬਦਨਸੀਬੀ ਹੈ ਜੀ। ਕਿਸਾਨਾਂ ਦੇ ਆਏ ਦੇ ਨਹੀਂ ਕੋਈ ਨਾ ਕੋਈ ਕਾਰਨ ਬਣਿਆ ਰਹਿੰਦਾ। ਹੁਣ ਇਹਦੇ ਵਿੱਚ ਇਹਨੇ ਆਂਡੇ ਦਿੱਤੇ ਆ ਤੇ ਆਪਣਾ ਅੱਗੇ ਅੱਗੇ ਤੁਰਿਆ ਜਾਂਦਾ ਵਾ। ਮੇਰੇ ਖਿਆਲ ਨਾਲ ਸ਼ਾਮਾਂ ਤੱਕ ਵੀ ਬੱਚੇ ਤਿਆਰ ਹੋ ਜਾਣੇ ਆ, ਇਹਨਾਂ ਵੀ ਮੁੜ ਕੇ ਨੁਕਸਾਨ ਕਰਨਾ ਵਾ। ਤਰਨਤਾਰਨ ਜ਼ਿਲ੍ਹਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਬਰਾ ਵਿਖੇ ਪਸ਼ੂਆਂ ਦੇ ਚਾਰੇ ਉੱਪਰ ਟਿੱਡੀ ਦਲ ਦਾ ਹਮਲਾ ਹੋਣ ਕਾਰਨ ਕਿਸਾਨਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕਿਸਾਨ ਜਸਮੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪਸ਼ੂਆਂ ਦੇ ਚਾਰੇ ਲਈ 2 ਕਨਾਲ ਤੋਂ ਵੱਧ ਰਕਬੇ ਦੀ ਜ਼ਮੀਨ ਵਿੱਚ ਪਸ਼ੂਆਂ ਦਾ ਚਾਰਾ ਬੀਜਿਆ ਗਿਆ ਸੀ, ਜਿਸ ਉੱਪਰ 3 ਦਿਨ ਤੋਂ ਟਿੱਡੀ ਦਲ ਨੇ ਹਮਲਾ ਕਰ ਦਿੱਤਾ ਅਤੇ ਇਸ ਦੌਰਾਨ ਟਿੱਡੀ ਦਲ ਵੱਲੋਂ ਪਸ਼ੂਆਂ ਦੇ ਸਾਰੇ ਚਾਰੇ ਨੂੰ ਬਰਬਾਦ ਕਰ ਦਿੱਤਾ ਹੈ। ਪੀੜਿਤ ਕਿਸਾਨ ਨੇ ਦੱਸਿਆ ਕਿ ਇਹ ਪਸ਼ੂਆਂ ਦਾ ਚਾਰਾ ਸੀ, ਜਿਸ ਉੱਪਰ ਅਸੀਂ 2 ਵਾਰ ਸਪਰੇਆਂ ਕਰ ਚੁੱਕੇ ਹਾਂ, ਪਰ ਟਿੱਡੀ ਦਲ ਦਾ ਇਸ ਉੱਪਰ ਕੋਈ ਵੀ ਅਸਰ ਨਹੀਂ ਹੋ ਰਿਹਾ। ਇਹ ਜਿੱਧਰ ਨੂੰ ਤਕਰੀਬਨ ਇੱਥੋਂ ਤੁਰਿਆ ਨਾ, ਤੇ ਇੱਥੋਂ ਤੁਸੀਂ ਵੇਖੋ ਇਹਨੇ ਪਰਾਤ ਰੱਖੀ ਆ ਤੇ ਪਰਾਤ ਵਾਈਜ ਹੀ ਤੁਰਿਆ ਜਾਂਦਾ ਵਾ। ਇਹ ਉਹਨੂੰ ਨਸ਼ਟ ਕਰਕੇ ਫਿਰ ਦੂਜੇ ਪਾਸੇ ਜਾਂਦਾ ਵਾ। ਹੁਣ ਤੁਸੀਂ ਆਹ ਦੇਖ ਸਕਦੇ ਜੇ, ਇੱਥੋਂ ਤੁਸੀਂ ਆਪ ਅੰਦਾਜ਼ਾ ਲਾ ਲਿਓ ਵੀ ਆਹ ਤਕਰੀਬਨ ਇਹਦੇ ਪੱਤੇ ਸਾਰੇ ਖਾਧੇ ਗਏ ਆ। ਇਹਦੇ ਵਿੱਚ ਇਹ ਬੱਚੇ ਦੇਈ ਆਉਂਦਾ ਵਾ। ਆਹ ਦੇਖੋ ਜੀ, ਆਹ ਆਂਡੇ ਆ। ਹੁਣ ਇਹਦੇ ਵਿੱਚ ਇਹਨੇ ਆਂਡੇ ਦਿੱਤੇ ਆ ਤੇ ਆਪਣਾ ਅੱਗੇ ਅੱਗੇ ਤੁਰਿਆ ਜਾਂਦਾ ਵਾ। ਮੇਰੇ ਖਿਆਲ ਨਾਲ ਸ਼ਾਮਾਂ ਤੱਕ ਵੀ ਬੱਚੇ ਤਿਆਰ ਹੋ ਜਾਣੇ ਆ, ਇਹਨਾਂ ਵੀ ਮੁੜ ਕੇ ਨੁਕਸਾਨ ਕਰਨਾ ਵਾ। ਤਕਰੀਬਨ ਜਿੰਨਾ ਕੁ ਮੈਂ ਆਪਣਾ ਸਮਝਦਾ ਵਾਂ ਵੀ ਜੇ ਮਹਿਕਮਾ ਇੱਥੇ ਨਾ ਪਹੁੰਚਿਆ, ਜੇ ਤੇ ਕੰਟਰੋਲ ਨਾ ਕੀਤਾ ਗਿਆ, ਤੇ ਜਿਹੜੀ ਸਿੱਧੀ ਬਿਜਾਈ ਝੋਨੇ ਦੀ ਕੀਤੀ ਆ ਉਹ ਤਕਰੀਬਨ 2-3 ਦਿਨਾਂ ਤੱਕ ਇਹਨੇ ਸਮਾਪਤ ਕਰ ਦੇਣੀ ਆ, ਉਹ ਖਤਮ ਕਰ ਦੇਣਾ ਵਾ। ਤੇ ਕਿਸਾਨਾਂ ਜਿਹੜਾ ਵਾ ਲੱਕ ਟੁੱਟ ਕੇ ਰਹਿ ਜਾਣਾ ਵਾ। ਕਿਸਾਨ ਅੱਗੇ ਕਰਜਾਈ ਹੋਏ ਪਏ। ਕੀ ਮੰਗ ਕਰਦੇ ਤੁਸੀਂ? ਮੰਗ ਅਸੀਂ ਇਹ ਕਰਦੇ ਹਾਂ ਕਿ ਪ੍ਰਸ਼ਾਸਨ ਇੱਥੇ ਪਹੁੰਚੇ, ਆਪਣਾ ਖੇਤੀਬਾੜੀ ਮਹਿਕਮੇ ਦੇ ਅਧਿਕਾਰੀ ਇੱਥੇ ਆਉਣ, ਉਹ ਸਾਨੂੰ ਦੱਸਣ, ਕੋਈ ਦਵਾਈ ਲਿਆ ਕੇ ਦੇਣ ਸਾਨੂੰ। ਹੁਣ ਨਾ ਤਾਂ ਸਾਨੂੰ ਕੋਈ ਦਵਾਈ ਮਿਲਦੀ ਆ, ਜੇ ਅਸੀਂ ਕੋਈ ਜ਼ਿਆਦਾ ਜ਼ਹਿਰੀਲੀ ਦਵਾਈ ਪਾਉਣੇ ਉਹਦੇ ਨਾਲ ਮਰਦਾ ਵਾ, ਉਹ ਮੁੜ ਕੇ ਪੱਠੇ ਪਾਉਣ ਦੇ ਲਾਇਕ ਨਹੀਂ ਰਹਿੰਦੇ ਡੰਗਰਾਂ ਨੂੰ। ਜੇ ਅਸੀਂ ਸਪਰੇਅ ਕਰ ਦਿੰਦੇ ਆ ਤੇ ਡੰਗਰਾਂ ਨੂੰ ਪਾਉਣ ਲਈ ਚਾਰਾ ਨਹੀਂ ਸਾਡੇ ਕੋਲ ਹੈਗਾ। ਪ੍ਰਸ਼ਾਸਨ ਆਪਣਾ ਕੋਈ ਫੀਡ ਵਗੈਰਾ ਦੇਵੇ ਜਾਂ ਕੋਈ ਚਾਰਾ ਸਾਨੂੰ ਮੁਹੱਈਆ ਕਰਾਵੇ, ਤਾਂ ਕਿ ਆਹ ਜਿਹੜੀ ਆਪਣਾ ਪੱਠੇ ਆ ਇਹ ਖੇਤਾਂ ਦੇ ਵਿੱਚ ਨਸ਼ਟ ਕਰਕੇ ਆਪਣਾ ਇਹ ਟਿੱਡੀ ਦਲ ਨੂੰ ਵੀ ਨਸ਼ਟ ਕੀਤਾ ਜਾਵੇ ਤੇ ਜਿਹੜੇ ਪੱਠੇ ਆ ਵੀ ਨਸ਼ਟ ਕੀਤਾ ਜਾਵੇ, ਤੇ ਡੰਗਰਾਂ ਦਾ ਪ੍ਰਬੰਧ ਕੋਈ ਨਾ ਕੋਈ ਚਾਰੇ ਦਾ ਕੀਤਾ ਜਾਵੇ। ਉਧਰ ਇਸ ਪੂਰੀ ਸਮੱਸਿਆ ਸੰਬੰਧੀ ਜਦੋਂ ਖੇਤੀਬਾੜੀ ਵਿਭਾਗ ਦੇ ਏਡੀਓ ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਟਿੱਡੀ ਦਲ ਤੋਂ ਘਬਰਾਉਣ ਦੀ ਨਹੀਂ, ਸਗੋਂ ਜਾਗਰੂਕ ਹੋਣ ਦੀ ਲੋੜ ਹੈ। ਉਹਨਾਂ ਕਿਹਾ ਕਿ ਇਹ ਟਿੱਡੀ ਦਲ ਨਹੀਂ, ਸਗੋਂ ਹੋਪਰ ਹੈ, ਜੋ ਕਿ ਹਰ ਵਾਰ ਖੇਤਾਂ ਵਿੱਚ ਆ ਜਾਂਦਾ ਹੈ ਤੇ ਪਸ਼ੂਆਂ ਦਾ ਸਾਰਾ ਚਾਰਾ ਖਾ ਜਾਂਦਾ ਹੈ। ਕੀ ਆ ਕਿ ਉੱਥੇ ਟਿੱਡੀ ਦਲ ਦਾ ਨਹੀਂ, ਹੋਪਰ ਇੱਕ ਜਿਹੜਾ ਆਮ ਸਾਡੇ ਹੁੰਦਾ ਸੀ ਉਹਦਾ ਹੀ ਹਮਲਾ ਵਾ। ਤੇ ਕਿਸਾਨਾਂ ਦੇ ਵਿੱਚ ਕਿਉਂਕਿ ਥੋੜੀ ਜੀ ਜਾਗਰੂਕਤਾ ਲਹਿਰ ਅਖਬਾਰਾਂ ਰਾਹੀਂ, ਮੀਡੀਆ ਰਾਹੀਂ ਜਾਂ ਪਰਸਨਲੀ ਤੌਰ ਤੇ ਹੀ ਮਿਲ ਕੇ ਜਾਗਰੂਕ ਕਰ ਰਹੇ ਆ, ਉਹਦੇ ਕਰਕੇ ਥੋੜੀ ਜਿਹੀ ਉਹਨਾਂ ਨੂੰ ਘਬਰਾਹਟ ਹੋ ਜਾਂਦੀ ਆ। ਤੇ ਪਹਿਲਾਂ ਵੀ ਕਿਉਂਕਿ ਹੋਪਰ ਤੇ ਅੱਗੇ ਵੀ ਹੁੰਦਾ ਸੀ, ਛੋਟੀ ਸਟੇਜ ਦੇ ਵਿੱਚ ਆ, ਉਹਦੇ ਕਰਕੇ ਉਹਨਾਂ ਨੂੰ ਥੋੜਾ ਜਿਹਾ ਲੱਗਾ ਸੀ। ਪੱਟੀ ਤੋਂ ਬਲਜੀਤ ਸਿੰਘ ਦੀ ਰਿਪੋਰਟ, ਇੰਡੋਸ ਟੀਵੀ, ਆਸਟ੍ਰੇਲੀਆ।